ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 25 ਤਰੀਕ ਆ, ਦਿਨ ਵੀਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਫ਼ੋਨ ਨੰਬਰ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਰਣਜੀਤ ਸਿੰਘ ਫਰੈਜ਼ਨੋ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਜ਼ੈਂਡਰ ਮਾਰਗੇਜ ਅਤੇ ਰੀਅਲ ਸਟੇਟ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਘਰਾਂ ਦੇ ਲੋਨਸ ਰੀਫਾਈਨੈਂਸ ਦਾ ਕੰਮ ਵੀ ਕਰਵਾ ਸਕਦੇ ਹੋ। ਨਵਾਂ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਉਸ ਦੇ ਲਈ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਕਰੋ ਜ਼ੈਂਡਰ ਮਾਰਗੇਜ ਰੀਅਲ ਸਟੇਟ ਵਾਲੇ ਮੋਹਨ ਚੀਮਾ ਹੁਣਾਂ ਨੂੰ ਨੰਬਰ 559-905-2575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਅੱਜ ਹੀ ਸੰਪਰਕ ਕਰੋ ਇਮੀਗ੍ਰੇਸ਼ਨ ਦੇ ਅਟਰਨੀ ਟੇਰਕੀਆਣਾ ਲਾ ਫਰਮ ਦੇ ਅਟਰਨੀ ਜੇ ਟੇਰਕੀਆਣਾ ਨੰਬਰ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤਾਂ ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜਾ ਆ US ਨੇ ਸੀਰੀਆ ਦੇ ਵਿੱਚ ਜਿਹੜੇ ਉੱਥੇ ਮਿਲੀਟੈਂਟਸ ਆ ਉਹਨਾਂ ਦੇ ਉੱਤੇ ਏਅਰ ਸਟਰਾਈਕ ਕਰ ਦਿੱਤੀ ਆ। ਡਿਪਾਰਟਮੈਂਟ ਆਫ ਡਿਫੈਂਸ ਨੇ ਅਨਾਊਂਸ ਕੀਤਾ ਵੀ ਜਿਹੜੀਆਂ US ਦੀਆਂ ਮਿਲਟਰੀ ਫੋਰਸਿਸ ਆ ਉਹਨਾਂ ਨੇ ਏਅਰ ਸਟਰਾਈਕ ਕੀਤਾ ਹੈਗਾ ਮਿਲੀਟੈਂਟ ਗਰੁੱਪ ਜਿਹੜੇ ਈਸਟਰਨ ਸੀਰੀਆ ਦੇ ਵਿੱਚ ਆ, ਜਿਹੜੇ ਕਿ ਅਮਰੀਕਨ ਫੌਜੀਆਂ ਦੇ ਉੱਤੇ ਜੋ ਕਿ ਇਰਾਕ ਵਿੱਚ ਹੈਗੇ ਆ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਸੀ। ਸੋ ਉਸ ਨੂੰ ਰੋਕਣ ਦੇ ਲਈ ਪੈਂਟਾਗਨ ਦੇ ਜਿਹੜੇ ਪ੍ਰੈਸ ਸੈਕਟਰੀ ਆ ਜੌਨ ਕਰਬੀ ਉਹਨਾਂ ਨੇ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਆ ਵੀ ਅਸੀਂ ਜਿਹੜਾ ਆ ਉੱਥੇ ਦੇ ਜਿਹੜੇ ਮਿਲੀਟੈਂਟ ਹੈਗੇ ਆ ਹੈਜ਼ਬੁੱਲਾ, ਕੈਤਿਬ ਸਈਦ, ਸ਼ੁਹਾਦਾ ਕਰਕੇ ਜਿਹੜੇ ਮਿਲੀਟੈਂਟ ਗਰੁੱਪ ਆ ਉਹਨਾਂ ਦੇ ਉੱਤੇ ਅਟੈਕ ਕੀਤਾ ਆ। ਜੀ ਯਾਦ ਰਹੇ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਵੀ ਅਮਰੀਕਾ ਦੇ ਦੁਆਰਾ ਕੁਛ ਮਿਜ਼ਾਈਲਸ ਜਿਹੜੀਆਂ ਆ ਮਿਲਟਰੀ ਏਅਰ ਸਟਰਾਈਕਸ ਜਿਹੜੀਆਂ ਆ ਇਹਨਾਂ ਦੇ ਉੱਤੇ ਉਦੋਂ ਕੀਤੀਆਂ ਗਈਆਂ ਸੀਗੀਆਂ ਵੀ ਉਦੋਂ ਵੀ ਇਹਨਾਂ ਨੇ ਅਮਰੀਕਾ ਦੇ ਕੁਛ ਫੌਜੀਆਂ ਦੇ ਉੱਤੇ ਜਿਹੜੇ ਉਸ ਟਾਈਮ ਇਰਾਕ ਦੇ ਵਿੱਚ ਤੈਨਾਤ ਸੀ ਉਹਨਾਂ ਉੱਤੇ ਹਮਲਾ ਕੀਤਾ ਸੀਗਾ। ਸੋ ਇਹ ਇੱਕ ਐਸਕਲੇਸ਼ਨ ਜਿਹੜੀ ਹੈਗੀ ਹੈ। ਦੂਜੇ ਪਾਸੇ ਇਹ ਖਬਰਾਂ ਸੀਗੀਆਂ ਹਰਜੋਤ ਸਿੰਘ ਜੀ ਵੀ ਈਰਾਨ ਦੇ ਨਾਲ ਮੇ ਵੀ ਮੁੜ ਦੁਬਾਰਾ ਜਿਹੜੀ ਆ ਟੇਬਲ 'ਤੇ ਬਹਿ ਕੇ ਜਿਹੜੀ ਉਹ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਇੱਧਰ ਅੱਜ ਅਮਰੀਕਾ ਦੇ ਦੁਆਰਾ ਇੱਕ ਮਿਲਟਰੀ ਏਅਰ ਸਟਰਾਈਕਸ ਜਿਹੜੀਆਂ ਆ ਇਰਾਨੀਅਨ ਬੈਕਡ ਜਿਹੜੇ ਮਿਲੀਟੈਂਟਸ ਆ ਸੀਰੀਆ ਦੇ ਵਿੱਚ ਉਹਨਾਂ ਉੱਤੇ ਕੀਤੀਆਂ ਗਈਆਂ ਹੈਗੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਪੀਟਲ ਪੁਲਿਸ ਦੀ ਇਸ ਟਾਈਮ ਐਕਟਿੰਗ ਚੀਫ ਜੋਗਾਨੰਦਾ ਪਿਟਮੈਨ ਉਹਨਾਂ ਨੇ ਅੱਜ ਇੱਕ ਗੰਭੀਰ ਚੇਤਾਵਨੀ ਜਿਹੜੀ ਉਹ ਦਿੱਤੀ ਆ। ਕਹਿੰਦੇ ਵੀ ਰਾਈਟ ਨਾਓ ਸਾਡੇ ਕੋਲ ਇੰਟੈਲੀਜੈਂਸ ਅਜਿਹੀ ਪ੍ਰਾਪਤ ਹੋ ਰਹੀ ਆ ਜਿਸ ਦੇ ਵਿੱਚ ਜਿਹੜੇ 6 ਜਨਵਰੀ ਨੂੰ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ ਸੀ ਕਾਂਗਰਸ ਦੇ ਉੱਤੇ ਉਹਨਾਂ ਦੇ ਵਿੱਚੋਂ ਕੁਛ ਮਿਲੀਸ਼ੀਆ ਗਰੁੱਪਸ ਉਹ ਜਿਹੜੀ ਕਾਂਗਰਸ ਦੀ ਬਿਲਡਿੰਗ ਨੂੰ ਬਲੋ ਅਪ ਕਰਨਾ ਜਿਹੜਾ ਉਹ ਚਾਹੁੰਦੇ ਨੇ ਜਦੋਂ ਪ੍ਰੈਜ਼ੀਡੈਂਟ ਬਾਈਡਨ ਜੁਆਇੰਟ ਸੈਸ਼ਨ ਆਫ ਕਾਂਗਰਸ ਨੂੰ ਐਡਰੈਸ ਕਰ ਰਹੇ ਹੋਣ, ਜਿਸ ਦੇ ਵਿੱਚ ਕਹਿੰਦੇ ਵੀ ਉਹ ਇਹ ਸੋਚ ਰਹੇ ਆ ਵੀ ਵੱਧ ਤੋਂ ਵੱਧ ਲਾਅ ਮੇਕਰਸ ਆ ਉਹਨਾਂ ਦੀ ਉਸ ਟਾਈਮ ਦੇ ਉੱਤੇ ਜਾਨ ਲੈ ਲਈ ਜਾਵੇ। ਅਜੇ ਵੀ ਇਹਨਾਂ ਨੂੰ ਮਲੀਸ਼ੀਆ ਗਰੁੱਪਸ ਕਹਿਣਾ ਆਈ ਥਿੰਕ ਗਲਤੀ ਹੋਊਗੀ। ਇਹ ਤਾਂ ਸ਼ਰੇਆਮ ਹੀ ਫਿਰ ਹੁਣ ਅੱਤਵਾਦੀ ਜਥੇਬੰਦੀਆਂ ਵਾਲਾ ਜਿਹੜਾ ਕੰਮ ਆ ਉਹ ਕਰ ਰਹੇ ਆ ਵੀ ਡਿਊਲੀ ਇਲੈਕਟਿਡ ਜਿਹੜੇ ਉੱਥੋਂ ਦੇ ਅਫੀਸ਼ੀਅਲਸ ਆ ਉਹਨਾਂ ਦੇ ਵਿੱਚ ਦੇਖੋ ਦੋਨੋਂ ਹੀ ਤਰਫੋਂ ਦੇ ਜਿਹੜੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਉਡਾਉਣ ਦੀਆਂ ਗੱਲਾਂ ਕਰ ਰਹੇ ਆ। ਇਹ ਤਾਂ ਆਪਾਂ 6 ਜਨਵਰੀ ਨੂੰ ਵੀ ਦੇਖਿਆ ਜਦੋਂ ਉਸ ਟਾਈਮ ਦੇ ਉੱਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੂੰ ਵੀ ਮਾਰਨ ਦੀਆਂ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਸੀਗੇ। ਸੋ ਅੱਜ ਜਿਹੜਾ ਇਹ ਇੱਕ ਕਹਿ ਲਓ ਵੀ ਤੜਥੱਲੀ ਮਚਾਉਣ ਵਾਲੀ ਜਿਹੜੀ ਇਹਨਾਂ ਨੇ ਇੰਟੈਲੀਜੈਂਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਉਸ ਦੇ ਬਾਬਤ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਨੂੰ ਲੈ ਕੇ
ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਸ ਟਾਈਮ ਵਾਧੂ ਸੁਰੱਖਿਆ ਕੈਪੀਟਲ ਬਿਲਡਿੰਗ ਨੂੰ ਪ੍ਰਦਾਨ ਕੀਤੀ ਜਾ ਰਹੀ ਆ ਉਹ ਉਸੇ ਹਿਸਾਬ ਦੇ ਨਾਲ ਜਿਹੜੀ ਉਹ ਰਹੇਗੀ। ਉੱਦਾਂ ਉਹਨਾਂ ਨੇ ਨਾਲ ਕਿਹਾ ਵੀ ਨੈਸ਼ਨਲ ਗਾਰਡਸ ਨੂੰ ਉੱਥੇ ਰੱਖਣ ਦੀ ਕੋਈ ਇੰਟੈਂਸ਼ਨ ਨਹੀਂ ਹੈਗੀ ਆ, ਪਰ ਕਹਿੰਦੇ ਵੀ ਅਸੀਂ ਇਸ ਟਾਈਮ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਸਕੇਲਡ ਡਾਊਨ ਅਪਰੋਚ ਜਿਹੜੀ ਆ ਉੱਥੇ ਬਣਾਈ ਜਾ ਸਕੇ। ਖਾਸ ਕਰਕੇ ਆਪਾਂ ਦੇਖਿਆ ਵੀ ਅਜੇ ਵੀ ਜਿਹੜੇ ਫੈਂਸਿਸ ਆ ਕੈਪੀਟਲ ਦੇ ਬਾਹਰ ਅਜੇ ਵੀ ਉੱਚੀਆਂ ਉੱਚੀਆਂ ਜਿਹੜੀਆਂ ਫੈਂਸਿਸ ਆ ਉਹ ਲਗਾਈਆਂ ਹੋਈਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਟੌਪ ਸੈਨੇਟ ਦੇ ਆਫੀਸ਼ੀਅਲਸ ਆ ਉਹਨਾਂ ਨੇ ਜਿਹੜਾ ਆ ਡਿਸਕੁਆਲੀਫਾਈ ਕਰ ਦਿੱਤਾ ਜਿਹੜਾ ਮਿਨੀਮਮ ਵੇਜ ਨੂੰ ਇਨਕਰੀਜ਼ ਕਰਨ ਦੀ ਜਿਹੜੀ ਗੱਲ ਸੀ ਉਹ ਸਟਿਮੂਲਸ ਪੈਕੇਜ ਦੇ ਵਿੱਚ ਐਡ ਕੀਤੀ ਸੀ। ਸੋ $15 ਜਿਹੜੇ ਆ ਮਿਨੀਮਮ ਵੇਜ ਐਡ ਹੋਣੇ ਸੀ, ਪਰ ਉਹ ਲੱਗਿਆ ਪਈ ਜਿਹੜਾ ਆ ਐਲਿਜ਼ਾਬੈਥ ਮੈਕਡੋ ਜਿਹੜੇ ਸੈਨੇਟ ਪਾਰਲੀਮੈਂਟੇਰੀਅਨ ਹੈਗੇ ਆ ਉਹਨਾਂ ਨੇ ਸੈਨੇਟਰਸ ਤੇ ਸਟਾਫ ਨੂੰ ਦੱਸਿਆ ਵੀ ਇਹ ਜਿਹੜੀ ਪ੍ਰੋਵੀਜ਼ਨ ਆ ਇਹ ਪਾਸ ਨਹੀਂ ਹੋਣੀ ਹੈ, ਪਰ ਆਪਾਂ ਇਹਨੂੰ ਹੌਲੀ ਹੌਲੀ ਜਿਹੜਾ ਆ ਸੰਨ 2025 ਤੱਕ ਜਿਹੜਾ ਆ ਇਨਕਰੀਜ਼ ਕਰ ਸਕਦੇ ਹਾਂ। ਅਤੇ ਇਹ ਜਿਹੜੀ ਸਟ੍ਰਿਕਟ ਬਜਟਰੀ ਰੂਲਸ ਆ ਉਹਨਾਂ ਨੂੰ ਵਾਇਲੇਟ ਕਰਦੀ ਹੈਗੀ ਆ। ਸੋ ਕੱਲ੍ਹ ਨੂੰ ਜਿਹੜਾ ਫਰਾਈਡੇ ਨੂੰ ਜਿਹੜਾ ਇਹ ਨਵਾਂ ਜਿਹੜਾ ਕੋਵਿਡ ਵਾਲਾ ਬਿੱਲ ਹੈਗਾ ਆ $1.9 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਆ ਉਹ ਪੇਸ਼ ਕੀਤਾ ਜਾਊਗਾ। ਜੀ, ਡੈਮੋਕ੍ਰੇਟਸ ਨੂੰ ਇਸ ਲਈ ਵੀ ਉਹ ਇਸ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਦੋ ਜਿਹੜੇ ਡੈਮੋਕ੍ਰੇਟ ਸੈਨੇਟਰਸ ਜਿਹੜੇ ਵੈਸਟ ਵਰਜੀਨੀਆ ਦੇ ਜੋ ਮੈਨਸ਼ਨ ਅਤੇ ਐਰੀਜ਼ੋਨਾ ਦੇ ਕ੍ਰਿਸਟਨ ਸਿਨੇਮਾ ਉਹਨਾਂ ਨੇ ਆਲਰੇਡੀ ਮਿਨੀਮਮ ਵੇਜ ਨੂੰ $15 ਪ੍ਰਤੀ ਘੰਟਾ ਕਰਨ ਦੇ ਖਿਲਾਫ ਆਪਣੀ ਆਵਾਜ਼ ਆ ਉਸ ਨੂੰ ਉਠਾ ਚੁੱਕੇ ਹੋਏ ਆ। ਉੱਧਰ ਇਸੇ ਬਾਬਤ $1.9 ਟ੍ਰਿਲੀਅਨ ਦੇ ਪੈਕੇਜ ਦੇ ਉੱਤੇ ਮੇਨ ਦੇ ਸੈਨੇਟਰ ਸੂਜ਼ਨ ਕਾਲਿਨਸ ਉਹਨਾਂ ਨੇ ਕਿਹਾ ਆ, ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਇਸ $1.9 ਟ੍ਰਿਲੀਅਨ ਦੇ ਪੈਕੇਜ ਨੂੰ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਦੇ ਕਿਸੇ ਵੀ ਇੱਕ ਜਾਣੇ ਵੱਲੋਂ ਇਸ ਨੂੰ ਸਮਰਥਨ ਉਹ ਪ੍ਰਾਪਤ ਹੋ ਸਕੇਗਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਕੀ ਬਣਦਾ ਆ। $15 ਦੀ ਮਿਨੀਮਮ ਵੇਜ ਦੇ ਲਈ 60 ਸੈਨੇਟ ਦੀਆਂ ਵੋਟਾਂ ਦੀ ਜ਼ਰੂਰਤ ਪੈਣੀ ਸੀ ਵੀ ਫਿਲਬਸਟਰ ਨਾ ਹੋਵੇ, ਪਰ ਹੁਣ ਸ਼ਾਇਦ ਜਿਹੜਾ $1.9 ਟ੍ਰਿਲੀਅਨ ਦਾ ਇਹ ਜਿਹੜਾ ਪੈਕੇਜ ਆ ਉਹ ਪਾਸ ਹੋ ਜਾਊਗਾ ਸ਼ਾਇਦ ਪਾਰਟੀ ਲਾਈਨ ਜਿਹੜੀ ਵੋਟਿੰਗ ਆ ਉਸ ਦੇ ਉੱਤੇ। ਇਹਦੇ ਵਿੱਚ ਵੀ ਦੇਖਣਾ ਹੋਊਗਾ ਵੀ ਜੋ ਮੈਨਸ਼ਨ ਅਤੇ ਕ੍ਰਿਸਟਨ ਸਿਨੇਮਾ ਆ ਉਹ ਕਿਸ ਤਰੀਕੇ ਦੇ ਨਾਲ ਆਪਣੀ ਗੱਲ ਜਿਹੜੀ ਉਹ ਰੱਖਦੇ ਆ। ਰਾਈਟ ਨਾਓ ਪ੍ਰੈਜ਼ੀਡੈਂਟ ਬਾਈਡਨ ਦੇ ਲਈ ਕੰਮ ਆਪਣੇ ਏਜੰਡੇ ਨੂੰ ਗਾਂਹ ਲੈ ਕੇ ਜਾਣਾ ਕਾਫੀ ਕੁਛ ਇਹਨਾਂ ਇੱਕ ਦੋ ਸੈਨੇਟਰਸ ਦੇ ਉੱਤੇ ਡੈਮੋਕ੍ਰੇਟ ਸੈਨੇਟਰਸ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ ਅਤੇ ਆਈ ਥਿੰਕ ਉਹਨਾਂ ਦੀ ਸ਼ੁਰੂਆਤੀ ਦੌਰ 'ਚ ਇਹਨਾਂ ਨੂੰ ਮਿਸਕੈਲਕੂਲੇਟ ਕਰਨਾ ਇਹਨਾਂ ਦੇ ਲਈ ਇੱਕ ਵੱਡੀ ਗਲਤੀ ਵੀ ਸਾਬਤ ਹੋ ਸਕਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ CPAC ਆ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਉਹ ਜਿਹੜੀ ਅਗਲੇ ਵੀਕ ਹੋਣ ਜਾ ਰਹੀ ਆ ਅਤੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਉਹਨਾਂ ਦਾ ਜਿਹੜਾ ਮੁੰਡਾ ਹੈਗਾ ਟਰੰਪ ਜੂਨੀਅਰ ਉਹ ਦੋਨੋਂ ਹੀ ਜਿਹੜੇ ਉੱਥੇ ਬੋਲਣਗੇ। ਇਹਦੇ ਵਿੱਚ ਕਾਫੀ ਜਿਹੜੇ ਆ ਇਸ਼ੂ ਉਹਨਾਂ ਨੇ ਰੱਖੇ ਹੈਗੇ ਆ ਵੱਖ-ਵੱਖ ਸਬ ਟਾਈਟਲ ਦੇ ਅੰਡਰ, ਅਤੇ ਕਿਸ ਤਰ੍ਹਾਂ ਜਿਹੜੀ ਪੈਨਸਿਲਵੇਨੀਆ, ਜਾਰਜੀਆ, ਨਵਾਡਾ ਸਟੇਟ ਦੇ ਵਿੱਚ ਲੂਜ਼ ਹੋਏ ਆ, ਕਿਸ ਤਰ੍ਹਾਂ ਜਿਹੜੇ ਜੱਜਸ ਆ ਜਾਂ ਮੀਡੀਆ ਨੇ ਰਿਫਿਊਜ਼ ਕੀਤਾ ਐਵੀਡੈਂਸ ਦੇਖਣ ਦੇ ਲਈ ਵੀ ਜਿਹੜੀ ਵੋਟਾਂ ਦੇ ਵਿੱਚ ਜਿਹੜਾ ਫਰਾਡ ਹੋਇਆ। ਸੋ ਇੱਦਾਂ ਦੇ ਜਿਹੜੇ ਇਸ਼ੂ ਆ ਉਹ ਜਿਹੜੇ ਡਿਸਕਸ ਕੀਤੇ ਜਾਣਗੇ। ਪਹਿਲਾਂ ਕਾਫੀ ਅੰਦਰ ਖਾਤੇ ਇਹ ਵੀ ਗੱਲ ਹੋ ਰਹੀ ਸੀ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਉੱਥੇ ਨਾਮ ਬੋਲਣ ਦਿੱਤਾ ਜਾਵੇ, ਪਰ 7 ਜਾਣਿਆਂ ਦੇ ਨਾਮ ਆਏ ਆ ਅਤੇ 7 'ਚੋਂ 2 ਜਾਣੇ ਉਹ ਜਿਹੜੇ ਬੋਲਣਗੇ। ਜੀ, ਸੋ ਇਹਦਾ ਮਤਲਬ ਆ ਵੀ ਉਹ ਜਿਹੜੇ ਝੂਠ ਪਹਿਲਾਂ ਬੋਲਦੇ ਰਹੇ ਇਲੈਕਸ਼ਨ ਹਾਰਨ ਤੋਂ ਬਾਅਦ 'ਚ ਉਹ ਫਿਰ ਜਿਹੜਾ ਕੁਛ ਨਾ ਕਿਸੇ ਤਰੀਕੇ ਦਾ ਜਿਹੜਾ ਝੂਠ ਹੈ ਇੱਥੇ CPAC ਦੇ ਵਿੱਚ ਸੁਣਨ ਨੂੰ ਮਿਲ ਸਕਦਾ ਹੈਗਾ। ਅਤੇ ਇਹੀ ਨਹੀਂ ਇਸ ਦੇ ਉੱਤੇ ਜਿਹੜੇ ਰਿਪਬਲਿਕਨ ਹਾਊਸ ਦੇ ਮੈਂਬਰਸ ਆ ਉਹਨਾਂ ਦੇ ਵਿੱਚ ਵੀ ਦੋ ਫਾੜਤਾ ਹੈ। ਖਾਸ ਕਰਕੇ ਹਾਊਸ ਦੇ ਜਿਹੜੇ ਮਾਈਨੋਰਿਟੀ ਲੀਡਰ ਹੈਗੇ ਨੇ ਕੈਵਿਨ ਮੈਕਾਰਥੀ ਉਹ ਕਹਿੰਦੇ ਆ ਵੀ ਹਾਂ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉੱਤੇ ਬੋਲ ਸਕਦੇ ਆ। ਉਸੇ ਦੌਰਾਨ ਹੀ ਜਿਹੜੇ ਲਾਅ ਮੇਕਰ ਲਿਜ਼ ਚੇਨੀ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਕਿਹਾ ਵੀ ਮੈਂ ਆਲਰੇਡੀ ਕਲੀਅਰ ਕੀਤਾ ਹੋਇਆ ਆ ਵੀ ਮੈਂ ਨਹੀਂ ਚਾਹੁੰਦੀ ਵੀ ਉਹ ਉੱਥੇ ਬੋਲਣ। ਅਤੇ ਕਹਿੰਦੀ ਇਕੱਲੀ ਇਹੀ ਨਹੀਂ, ਮੈਂ ਇਹ ਵੀ ਚਾਹੁੰਦੀ ਹਾਂ ਵੀ ਰਿਪਬਲਿਕਨ ਪਾਰਟੀ ਨੂੰ ਟਰੰਪ ਦੇ ਨਾਲ ਕਿਸੇ ਤਰੀਕੇ ਦਾ ਕੋਈ ਸੰਬੰਧ ਜਿਹੜਾ ਆ ਉਹ ਹੁਣ ਭਵਿੱਖ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਸੋ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਕਾਫੀ ਕੁਛ ਦਾ ਪੇਚ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਆ ਵੀ ਕੀ ਟਰੰਪ ਹੁਣ ਉਹਨਾਂ ਨੂੰ ਡਿਵਾਈਡ ਕਰਦੇ ਆ ਜਾਂ ਫਿਰ ਬਹੁਤੇ ਜਿੰਨੇ ਵੀ ਹੁਣ ਉਹਨਾਂ ਦੇ ਲਾਅ ਮੇਕਰਸ ਜਾਂ ਅੱਗੇ ਜਿਹੜੇ ਆਉਣਗੇ ਉਹ ਉਹਨਾਂ ਦੇ ਹੀ ਸਪੋਰਟਰ ਆ ਉਹ ਹੋਣਗੇ। ਇਹ ਵੀ ਖਦਸ਼ਾ ਹੈਗਾ ਵੀ ਪ੍ਰੀਜ਼ੰਪਟਿਵ ਆਪਣੇ ਆਪ ਨੂੰ ਨੋਮੀਨੀ
2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਲਈ ਖੁਦ ਵੀ ਡੋਨਲਡ ਟਰੰਪ ਉਹ ਐਲਾਨ ਕਰ ਸਕਦੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ LGBTQ ਕਮਿਊਨਿਟੀ ਹੈਗੀ ਆ, ਉਹਨਾਂ ਦਾ ਜਿਹੜਾ ਰਾਈਟ ਬਿੱਲ ਆ ਉਹ ਪਾਸ ਹੋਇਆ ਹੈ ਕਾਂਗਰਸ ਦੇ ਵਿੱਚ। ਈਵਨ ਦੋ GOP ਦੇ ਮੈਂਬਰ ਕਾਫੀ ਡਿਵਾਈਡਡ ਸੀ। ਕੁਛ ਕੁ ਮੈਂਬਰਾਂ ਨੇ ਜਿਹੜਾ ਇਹਦੇ ਹੱਕ ਦੇ ਵਿੱਚ ਵੋਟ ਪਾਈ ਆ। ਸੋ 224 ਜਿਹੜੀਆਂ ਵੋਟਾਂ ਹੱਕ 'ਚ ਗਈਆਂ ਅਤੇ 206 ਜਿਹੜੀਆਂ ਅਗੇਂਸਟ ਗਈਆਂ। ਇਕੁਐਲਿਟੀ ਐਕਟ ਜਿਹੜਾ 1964 ਦਾ ਸਿਵਲ ਰਾਈਟ ਐਕਟ ਆ, ਉਹਦੇ ਅੰਡਰ ਜਿਹੜੇ LGBTQ ਵਾਲੇ ਇੰਡੀਵਿਜੂਅਲਸ ਆ, ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਮਿਲੂਗੀ। ਜੀ, ਸੋ ਇਸੇ ਹੀ ਜਿਹੜੇ ਸਿਵਲ ਰਾਈਟ ਐਕਟ ਆ ਉਸ ਨੂੰ ਕਹਿੰਦੇ ਆ ਅਮੈਂਡ ਕੀਤਾ ਗਿਆ ਅਤੇ ਇਹਨਾਂ ਇੰਡੀਵਿਜੂਅਲਸ ਨੂੰ ਵੀ ਜਿਹੜੀ ਆ ਉਹ ਹੁਣ ਮਿਲੂਗੀ ਵੱਖ-ਵੱਖ ਥਾਵਾਂ ਦੇ ਉੱਤੇ, ਚਾਹੇ ਉਹ ਘਰ ਖਰੀਦਣ ਵੇਲੇ ਕਹਿੰਦੇ ਹੋਣ ਅਤੇ ਚਾਹੇ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਕੋਈ ਉਹ ਮਸਲਾ ਹੋਵੇ। ਸੋ ਮਾਰਜਰੀ ਗ੍ਰੀਨ ਉਸਨੇ ਤਾਂ ਇਸ ਦੇ ਖਿਲਾਫ ਜਿਹੜਾ ਉਹ ਕਾਫੀ ਜਿਹੜੀ ਉਹ ਬੋਲ ਰਹੀ ਸੀ, ਇੱਥੋਂ ਤੱਕ ਕਿ ਉਹਨੇ ਆਪਣੇ ਆਫਿਸ ਦੇ ਬਾਹਰ ਵੀ ਲਿਖ ਕੇ ਜਿਹੜਾ ਉਹ ਲਾ ਦਿੱਤਾ ਸੀਗਾ ਵੀ 2 ਹੀ ਤਰ੍ਹਾਂ ਦੇ ਜੈਂਡਰ ਨੇ, ਮੇਲ ਅਤੇ ਫੀਮੇਲ, ਹੋਰ ਜੈਂਡਰ ਨਹੀਂ ਆ। ਉਸ ਦੀ ਨਾਲ ਦੀ ਜਿਹੜੀ ਗਵਾਂਢੀ ਲਾਅ ਮੇਕਰ ਸੀ ਉਸਨੇ ਫਿਰ LGBTQ ਦਾ ਝੰਡਾ ਵੀ ਜਿਹੜਾ ਉੱਥੇ ਗੱਡ ਦਿੱਤਾ ਸੀਗਾ। ਸੋ ਕੈਪੀਟਲ ਹਿੱਲ ਦੇ ਉੱਤੇ ਵੀ ਇਸ ਤਰੀਕੇ ਦੀ ਜਿਹੜੀ ਫਾਈਟ ਆ ਜਿਹੜੀ ਆ ਵੱਖ-ਵੱਖ ਕਹਿ ਲਓ ਵੀ ਝੰਡੇ ਲਾ ਕੇ ਅਤੇ ਵੱਖ-ਵੱਖ ਜਿਹੜੇ ਆ ਆਪਣੇ ਨਾਅਰੇ ਜਿਹੜੇ ਉੱਥੇ ਲਾ ਕੇ ਉਹ ਹੋ ਰਹੀ ਆ। ਸੋ ਡੈਮੋਕਰੇਟ ਪਾਰਟੀ ਦੇ ਤਾਂ ਸਾਰੇ ਜਾਣਿਆਂ ਨੇ ਕਹਿੰਦੇ ਸਪੋਰਟ ਕੀਤੀ ਆ, ਪਰ ਜਿੱਦਾਂ ਤੁਸੀਂ ਕਿਹਾ ਵੀ ਕੁਛ ਕੁ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੀ ਇਸ ਇਕੁਐਲਿਟੀ ਐਕਟ ਦੇ ਹੱਕ ਦੇ ਵਿੱਚ ਵੋਟ ਪਾਈ ਸੀਗੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਨੋਮੀਨੇਸ਼ਨ ਹੈਗੀ ਆ ਨੀਰਾ ਟੰਡਨ, ਜਿਹੜੇ ਉਹਨਾਂ ਨੂੰ ਲੀਡ ਕਰਨ ਦੇ ਲਈ ਆਫਿਸ ਆਫ ਮੈਨੇਜਮੈਂਟ ਅਤੇ ਬਜਟ ਨੂੰ, ਉਹ ਹਜੇ ਵੀ ਜਿਹੜੀ ਆ ਲਮਕਦੀ ਨਜ਼ਰ ਆ ਰਹੀ ਆ। ਸੋ ਉਹਨੂੰ ਹੁਣ ਡਿਲੇ ਕੀਤਾ ਗਿਆ ਅਗਲੇ ਵੀਕ ਤੱਕ ਵੋਟਿੰਗ ਦੇ ਲਈ, ਕਿਉਂਕਿ 2 ਸੈਨੇਟਰ ਜਿਹੜੇ ਆ ਡੈਮੋਕਰੇਟਸ ਉਹ ਹਜੇ ਵੀ ਉਸ ਦੇ ਉਲਟ ਹੈਗੇ ਆ। ਹੁਣ ਦੇਖਦੇ ਹਾਂ ਵੀ ਅਗਲੇ ਵੀਕ ਤੱਕ ਕੀ ਹੁੰਦਾ, ਪਰ ਵਾਈਟ ਹਾਊਸ ਹਜੇ ਤੱਕ ਜਿਹੜੇ ਆ ਵਾਈਟ ਹਾਊਸ ਵੱਲੋਂ ਕਿਸੇ ਤਰ੍ਹਾਂ ਦੀ ਇਹ ਸਟੇਟਮੈਂਟ ਨਹੀਂ ਦਿੱਤੀ ਗਈ ਵੀ ਅਸੀਂ ਉਸ ਦਾ ਨਾਮ ਜਿਹੜਾ ਆ ਵਿਦਡਰਾਅ ਕਰਾਂਗੇ। ਜੀ, ਸਾਬਕਾ ਪ੍ਰਸ਼ਾਸਨ ਟਰੰਪ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਵਿੱਚ ਨਵੇਂ ਗ੍ਰੀਨ ਕਾਰਡ ਦੇਣ ਦੇ ਉੱਤੇ ਫਰੀਜ਼ ਲਾ ਦਿੱਤੀ ਸੀਗੀ ਵੀ ਅਖੇ ਵੀ ਇੱਥੇ ਦੀ ਜਿਹੜੇ ਜੌਬਸ ਆ ਉਹਨਾਂ ਉੱਤੇ ਭੈੜਾ ਅਸਰ ਪਊਗਾ, ਜਿਹਦੇ ਵਿੱਚ ਜਿਹੜੇ ਪਰਿਵਾਰਾਂ ਵਾਲੇ ਵੀ ਆ ਰਹੇ ਸੀਗੇ ਗ੍ਰੀਨ ਕਾਰਡ ਦੇ ਉੱਤੇ, ਉਹਨਾਂ ਦੀ ਵੀ ਇਮੀਗ੍ਰੇਸ਼ਨ ਦੇ ਉੱਤੇ ਰੋਕ ਇੱਕ ਹਿਸਾਬ ਦੇ ਨਾਲ ਲੱਗੀ ਪਈ ਸੀ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਉਹ ਜਿਹੜੀ ਫਰੀਜ਼ ਲਾਈ ਗਈ ਸੀ ਗ੍ਰੀਨ ਕਾਰਡ ਜਿਹੜੇ ਆ ਲੀਗਲ ਤੌਰ ਦੇ ਉੱਤੇ ਆ ਰਹੇ ਆ ਲੋਕਾਂ ਨੂੰ, ਉਹਨਾਂ ਨੂੰ ਦੇਣ ਦੇ ਉੱਤੇ ਜਿਹੜੀ ਫਰੀਜ਼ ਲਾਈ ਸੀ ਉਸ ਨੂੰ ਹਟਾ ਦਿੱਤਾ ਹੈਗਾ ਆ। ਸੋ ਉਹਨਾਂ ਨੇ ਇਸ ਪੈਨਡੈਮਿਕ ਦੇ ਦੌਰਾਨ ਟਰੰਪ ਪ੍ਰਸ਼ਾਸਨ ਦੇ ਲਾਇਰਸ ਆ ਉਹਨਾਂ ਦੇ ਦੁਆਰਾ ਇਹ ਕਿਹਾ ਗਿਆ ਸੀਗਾ ਵੀ ਜੌਬਸ ਦੇ ਉੱਤੇ ਇਫੈਕਟ ਜਿਹੜਾ ਹੋਊਗਾ, ਪਰ ਹੁਣ ਇਸ ਨੂੰ ਹਟਾ ਦਿੱਤਾ ਗਿਆ ਆ। 31 ਦਸੰਬਰ ਨੂੰ ਇਹ ਜਿਹੜੇ ਉਹਨਾਂ ਨੇ ਐਕਸਟੈਂਡ ਕਰ ਦਿੱਤੇ ਸੀ ਆਰਡਰ ਮਾਰਚ ਤੱਕ ਵੀ US ਲੇਬਰ ਮਾਰਕੀਟ ਨੂੰ ਜਿਹੜਾ ਉਹ ਰਿਸਕ ਜਿਹੜਾ ਉਹ ਹੈਗਾ ਆ। ਪਰ ਅੱਜ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਪ੍ਰੋਕਲੇਮੇਸ਼ਨ ਦੇ ਵਿੱਚ ਜਿਹੜਾ ਉਹ ਕਿਹਾ ਆ ਵੀ ਲੀਗਲ ਮਾਈਗਰੈਂਟਸ ਦੇ ਲਈ ਦਰਵਾਜ਼ੇ ਬੰਦ ਕਰਨਾ ਇਹ ਅਮਰੀਕਾ ਦੇ ਹਿੱਤਾਂ ਦੇ ਲਈ ਠੀਕ ਨਹੀਂ ਹੈਗਾ। ਸੋ ਕਹਿੰਦੇ ਵੀ ਇਹ ਇਨਫੈਕਟ ਅਮਰੀਕਾ ਨੂੰ ਹਾਰਮ ਕਰਦਾ ਆ, ਵੀ ਬਹੁਤ ਸਾਰੇ ਲੋਕਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ US ਸਿਟੀਜ਼ਨਸ ਦੇ ਖਾਸ ਕਰਕੇ ਲਾਫੁਲ ਪਰਮਾਨੈਂਟ ਰੈਜ਼ੀਡੈਂਟਸ ਦੇ ਉਹ ਇੱਥੇ ਫਿਰ ਪਹੁੰਚ ਨਹੀਂ ਸਕਦੇ ਅਤੇ ਅਸੀਂ ਅਜਿਹੀ ਚੀਜ਼ ਜਿਹੜੀ ਆ ਉਹ ਨਹੀਂ ਹੋਣ ਦੇਵਾਂਗੇ। ਹੁਣ ਤੱਕ ਕਹਿੰਦੇ ਵੀ 1,20,000 ਫੈਮਿਲੀ ਬੇਸਡ ਪ੍ਰੈਫਰੈਂਸ ਵੀਜ਼ਾਜ਼ ਜਿਹੜੇ ਆ ਉਹ ਰਹਿ ਗਏ ਸੀਗੇ ਮਿਲਣੇ ਪੈਨਡੈਮਿਕ ਦੇ 2020 ਦੇ ਬਜਟ ਈਅਰ ਆ ਉਸ ਦੇ ਦੌਰਾਨ। ਸੋ ਹੁਣ ਉਸ ਦੇ ਲਈ ਇੱਕ ਹਿਸਾਬ ਦੇ ਨਾਲ ਹੁਣ ਮੁੜ ਦੁਬਾਰਾ ਰਾਹ ਜਿਹੜਾ ਉਹ ਖੁੱਲ੍ਹੇਗਾ। ਕਹਿੰਦੇ ਵੀ ਬੈਕਲੌਗ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਆ, ਫੈਮਿਲੀ ਬੇਸਡ ਵੀਜ਼ਾਜ਼ ਅਲੋਨ ਹੀ ਉਹ 4,37,000 ਕੇਸਿਸ ਜਿਹੜੇ ਉਹ ਜਿਹੜੇ ਉਹ ਬੈਕਲੌਗ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਇਹਨਾਂ ਦੇ ਲਈ ਕਾਫੀ ਲੰਮਾ ਸਮਾਂ ਲੱਗੂਗਾ। ਜਿਹੜੇ ਪਿਛਲੇ 1 ਸਾਲ ਤੋਂ ਕਿਸੇ ਵੀ ਤਰੀਕੇ ਦੀਆਂ ਇੰਟਰਵਿਊਜ਼ ਉਹ ਨਹੀਂ ਹੋ ਰਹੀਆਂ ਸੀਗੀਆਂ, ਉਹਨਾਂ ਨੂੰ ਮੁੜ ਦੁਬਾਰਾ ਲੀਹ ਦੇ ਉੱਤੇ ਆਉਣ ਦੇ ਲਈ। ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਸਾਊਦੀ ਅਰੇਬੀਆ ਦੇ ਕਿੰਗ ਸਲਮਾਨ ਨਾਲ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਆ। ਜਿਹੜਾ ਖਸ਼ੋਗੀ ਆ ਸਰੋਤਿਆਂ ਨੂੰ ਯਾਦ ਹੋਊਗਾ, ਵਾਸ਼ਿੰਗਟਨ ਪੋਸਟ ਦਾ ਕਾਲਮਨਿਸਟ ਜਮਾਲ ਖਸ਼ੋਗੀ, ਉਹਦਾ ਜਿਹੜਾ ਆ ਸਾਊਦੀ ਅਰੇਬੀਆ ਦੇ ਜਿਹੜੇ ਕਰਾਊਨ ਪ੍ਰਿੰਸ ਆ 2018 ਦੇ ਵਿੱਚ ਉਹਨਾਂ ਵੱਲੋਂ ਜਿਹੜਾ ਡਾਇਰੈਕਟਲੀ ਇਨਵੋਲਵ ਸੀ ਉਹ ਮਰਡਰ ਕਰ ਦਿੱਤਾ ਗਿਆ ਸੀ ਟਰਕੀ ਦੇ ਵਿੱਚ।
ਤੇ ਉਹਦੇ ਸੰਬੰਧ ਦੇ ਵਿੱਚ ਇੱਕ ਰਿਪੋਰਟ ਹੁਣ ਜਾਰੀ ਹੋਣੀ ਹੈਗੀ ਆ ਵੀ ਕੌਣ ਉਹਦੇ ਵਿੱਚ ਜਿਹੜੀ US ਇੰਟੈਲੀਜੈਂਸ ਜਾਰੀ ਕਰਨ ਜਾ ਰਹੀ ਹੈ ਵੀ ਕੌਣ ਉਸ ਮਰਡਰ ਦੇ ਵਿੱਚ ਇਨਵੋਲਵ ਸੀਗਾ। ਜੀ, ਅੱਜ ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਨੇ ਫੌਕਸ ਨਿਊਜ਼ ਦੇ ਨਾਲ ਇੰਟਰਵਿਊ ਦੇ ਦੌਰਾਨ ਆਖਿਆ ਵੀ ਜੇ ਟਰੰਪ 2024 ਦੇ ਨੋਮੀਨੀ ਹੋਣਗੇ ਤਾਂ ਕਹਿੰਦੇ ਉਹ ਐਬਸੋਲੂਟਲੀ ਬਿਲਕੁਲ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਨਗੇ। ਲੱਗ ਰਿਹਾ ਵੀ ਇਲੈਕਸ਼ਨ ਅਜੇ 2021 ਹੀ ਚੱਲਦਾ, ਅਜੇ 2024 ਦੂਰ ਤਾਂ ਹੈਗਾ ਆ, ਪਰ ਇੱਦਾਂ ਲੱਗ ਰਿਹਾ ਵੀ ਆਲਰੇਡੀ GOP ਦੇ ਵਿੱਚ ਇਹ ਡਿਸਾਈਡ ਜਲਦੀ ਹੋ ਜਾਊਗਾ ਵੀ 2024 ਦਾ ਨੋਮੀਨੀ ਕਿਹੜਾ ਹੋਊਗਾ। ਉਦੋਂ ਉਹਨਾਂ ਨੇ ਇਸ ਇੰਟਰਵਿਊ ਦੇ ਦੌਰਾਨ ਕਿਹਾ ਵੀ ਕਹਿੰਦੇ ਮੈਨੂੰ ਇਹ ਪਤਾ ਵੀ 4 ਐਟਲੀਸਟ ਜਿਹੇ ਜਿਹੜੇ GOP ਦੇ ਵਿੱਚ ਮੈਂਬਰ ਹੈਗੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਦੇ ਲਈ ਰਨ ਕਰਨ ਦੀ ਪਲੈਨਿੰਗ ਜਿਹੜੀ ਉਹ ਕਰ ਰਹੇ ਨੇ। ਕੁਛ ਗਵਰਨਰ ਨੇ ਅਤੇ ਕੁਛ ਹੋਰ ਲੋਕ ਵੀ ਇਸ ਦੇ ਲਈ ਰਨ ਕਰਨਾ ਚਾਹੁੰਦੇ ਨੇ। ਕਹਿੰਦੇ ਦੇਰ ਇਜ਼ ਨੋ ਇਨਕੰਬੈਂਟ, ਇਸ ਲਈ ਰੇਸ ਜਿਹੜੀ ਆ ਉਹ ਵਾਈਡ ਓਪਨ ਹੈਗੀ ਆ। ਸੋ ਕਹਿੰਦੇ ਵੀ ਜੇ ਸਪੋਰਟ ਦੀ ਗੱਲ ਆ ਤਾਂ ਉਹ ਡੈਫੀਨੇਟਲੀ ਜਿਹੜੇ ਵੀ GOP ਦੇ ਨੋਮੀਨੀ ਹੋਣਗੇ, ਚਾਹੇ ਉਹ ਟਰੰਪ ਵੀ ਹੋਣ, ਉਸ ਨੂੰ ਉਹ ਸਪੋਰਟ ਕਰਨਗੇ। GOP ਦੇ ਸੈਨੇਟਰ ਜੋਸ਼ ਹੌਲੀ, ਟਿਮ ਕਾਟਨ ਅਰਕਨਸਾ ਦੇ ਅਤੇ ਨਿੱਕੀ ਹੇਲੀ UN ਦੀ ਜਿਹੜੀ ਐਂਬੈਸਡਰ ਆ, ਇਹਨਾਂ ਦੇ ਨਾਮ ਜਿਹੜੇ ਆਲਰੇਡੀ ਸੰਭਾਵੀ ਜਿਹੜੇ ਕੈਂਡੀਡੇਟਸ ਦੇ ਵਜੋਂ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਜਰਮਨ ਦੇ ਵਿੱਚ ਇੱਕ ਜਰਮਨ ਦਾ ਜਿਹੜਾ ਸਿਟੀਜ਼ਨ ਆ ਉਸ ਨੂੰ ਅਰੈਸਟ ਕੀਤਾ ਗਿਆ ਜੋ ਕਿ ਜਿਹੜੀ ਜਰਮਨ ਦੀ ਰਸ਼ੀਆ ਦੇ ਲਈ ਉਹ ਸਪਾਈ ਕਰ ਰਿਹਾ ਸੀ, ਰਸ਼ੀਅਨ ਮਿਲਟਰੀ ਇੰਟੈਲੀਜੈਂਸ ਦੇ ਲਈ। ਸੋ ਜਰਮਨ ਵਾਲਿਆਂ ਨੇ ਇਹ ਜਿਹੜਾ ਬੰਦਾ ਆ ਅਰੈਸਟ ਕੀਤਾ 2017 ਤੋਂ। ਕਹਿੰਦਾ ਵੀ ਉਹ ਆਪਣੀਆਂ ਡਿਸਕ ਜਿਹੜੀਆਂ ਫਾਈਲਸ ਦੇ ਵਿੱਚ ਲੈ ਕੇ ਤੇ ਰਸ਼ੀਅਨ ਅੰਬੈਸੀ ਨੂੰ ਪ੍ਰੋਵਾਈਡ ਕਰਦਾ ਸੀ। 55 ਸਾਲਾਂ ਦਾ ਡਰ ਸਪੀਗਲ ਨਾਮ ਦਾ ਬੰਦਾ ਜਿਹੜਾ ਆ, ਇਸ ਨੇ ਜਿਹੜੀ ਇਨਫੋਰਮੇਸ਼ਨ ਆ ਜਰਮਨ ਦੀ ਉਹ ਰਸ਼ੀਆ ਵਾਲਿਆਂ ਨੂੰ ਦਿੱਤੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਨ ਜਿਮਨਾਸਟ ਟੀਮ ਦਾ ਸਾਬਕਾ ਕੋਚ, ਉਸ ਨੇ ਆਤਮ ਹੱਤਿਆ ਜਿਹੜੀ ਉਹ ਕਰ ਲਈ ਆ। ਉਸ ਦੇ ਉੱਤੇ ਜਿਹੜੇ ਸੈਕਸ ਕ੍ਰਾਈਮ ਚਾਰਜਿਸ ਜਿਹੜੇ ਆ ਉਹ ਲਗਾਏ ਗਏ ਸੀਗੇ। ਇਹ ਉਸੇ ਹੀ ਇੱਕ ਡਿਸਗ੍ਰੇਸਡ ਡਾਕਟਰ ਲੈਰੀ ਨਾਸਰ ਦੇ ਨਾਲ ਜਿਹੜੇ ਆ ਇਸ ਦੇ ਤਾਰ ਵੀ ਜੁੜਦੇ ਆ। ਸਟੇਟ ਟਰੂਪਰਸ ਨੂੰ ਇਸ ਦੀ ਜਿਹੜੀ ਲਾਸ਼ ਆ, ਜੌਨ ਗੈਡਟ ਜਿਸ ਦਾ ਨਾਮ ਆ, ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਸੀ ਇੱਕ ਰੈਸਟ ਏਰੀਏ ਦੇ ਵਿੱਚ, ਉੱਥੇ ਦੇ ਇੱਕ ਇੰਟਰਸਟੇਟ ਦੇ ਲਾਗੇ। ਮਿਸ਼ੀਗਨ ਦੇ ਅਟਾਰਨੀ ਜਨਰਲ ਡਾਨਾ ਨੈਸਲ ਜਿਹੜੇ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਥੋੜ੍ਹਾ ਚਿਰ ਪਹਿਲਾਂ ਹੀ ਇਸ ਕੋਚ ਦੇ ਉੱਤੇ ਇਹ ਦੋਸ਼ ਲਾਏ ਗਏ ਸੀਗੇ, ਚਾਰਜਿਸ ਲਾਏ ਗਏ ਸੀਗੇ ਵੀ ਹਿਊਮਨ ਟਰੈਫਿਕਿੰਗ ਦਾ, ਅਤੇ ਇਹਨਾਂ ਦੇ ਜਿਹੜੀਆਂ ਹੋਰ ਫੀਮੇਲ ਜਿਮਨਸਟ ਸੀਗੀਆਂ ਇਹਨਾਂ ਦੀ ਟੀਮ ਦੇ ਵਿੱਚ, ਉਹਨਾਂ ਨੇ ਵੀ ਇਹ ਦੋਸ਼ ਲਾਏ ਸੀ ਸੈਕਸ਼ੂਅਲ ਮਿਸਕੰਡਕਟ ਦੇ, ਸੈਕਸ਼ੂਅਲ ਅਸੌਲਟ ਦੇ। ਅਤੇ ਨਾਲ ਦੇ ਨਾਲ ਇਸ ਦੇ ਉੱਤੇ ਇੱਕ ਪੁਲਿਸ ਨੂੰ ਝੂਠ ਬੋਲਣ ਦਾ ਕਾਊਂਟ ਵੀ ਜਿਹੜਾ ਉਹ ਲਾਇਆ ਗਿਆ ਸੀਗਾ। ਆਈ ਥਿੰਕ ਜਿੱਦਾਂ ਹੀ ਇਸ ਦੇ ਬਾਰੇ ਕਾਊਂਟ ਜਿਹੜੇ ਚਾਰਜਿਸ ਦਾ ਪਤਾ ਲੱਗਾ, ਇਸ ਨੇ ਆਤਮ ਹੱਤਿਆ ਜਿਹੜੀ ਉਹ ਕਰ ਲਈ। ਉਹ ਦੇਖੋ ਇਸ ਦੀ 2012 ਦੀ US ਦੀ ਜਿਹੜੀ ਸਮਰ ਓਲੰਪਿਕਸ ਦੀ ਜਿਮਨਸਟ ਟੀਮ ਸੀ, ਉਹਨਾਂ ਨੇ ਗੋਲਡ ਮੈਡਲ ਵੀ ਉੱਥੇ ਜਿੱਤਿਆ ਸੀਗਾ ਲੰਡਨ 'ਚ, ਪਰ ਇਸ ਨੇ ਜਿਹੜੇ ਇਹ ਪੁੱਠੇ ਕਰਤੂਤਾਂ ਕੀਤੀਆਂ ਆ, ਦੁਨੀਆ ਨੇ ਇਸੇ ਕਰਕੇ ਹੀ ਜਿਹੜਾ ਇਸ ਨੂੰ ਯਾਦ ਰੱਖਣਾ ਹੈਗਾ ਆ। ਸੋ ਬਹੁਤ ਸਾਰੇ ਜਿਮਨਸਟ ਨੇ ਆਲਰੇਡੀ ਉਸ ਟਾਈਮ ਦੇ ਉੱਤੇ ਜਿਹੜਾ ਇੱਕ ਡਾਕਟਰ ਲਾਸਰ ਸੀਗਾ, ਉਸ ਦੇ ਲੈਰੀ ਨਾਸਰ ਸੀਗਾ, ਉਸ ਦੇ ਬਾਰੇ ਦੱਸਿਆ ਸੀ। ਉਸ ਦੇ ਉੱਤੇ ਵੀ ਬਹੁਤ ਵੱਡੇ ਵੱਡੇ ਜਿਹੜੇ ਦੋਸ਼ ਆ ਉਹ ਲੱਗੇ ਸੀਗੇ ਅਤੇ ਬਾਅਦ ਦੇ ਵਿੱਚ ਉਸ ਨੂੰ ਸਜ਼ਾ ਵੀ ਜਿਹੜੀ ਉਹ ਸੁਣਾਈ ਗਈ ਸੀਗੀ, ਅਤੇ ਹੁਣ ਇਸ ਦਾ ਪਤਾ ਲੱਗਾ ਹੈਗਾ ਆ। ਸੋ US ਜਿਮਨਸਟ ਦੇ ਲਾਈਕ ਕਹਿ ਸਕਦੇ ਹਾਂ ਵੀ ਉੱਚ ਪੱਧਰ ਦੇ ਉੱਤੇ ਕੋਚ ਅਤੇ ਉੱਥੇ ਦੇ ਜਿਹੜੇ ਡਾਕਟਰ ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀ, ਉਹਨਾਂ ਉੱਤੇ ਅਜਿਹੇ ਕਰਤੂਤਾਂ ਦੇ ਦੋਸ਼ ਲੱਗ ਚੁੱਕੇ ਹੋਏ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਵੀ $15 ਮਿਨੀਮਮ ਵੇਜ ਨੂੰ ਲੈ ਕੇ ਜਿਹੜੇ ਆ ਉਹ ਹੁਣ ਬਿੱਲ ਦੇ ਵਿੱਚੋਂ ਇਸ ਨੂੰ ਕੱਢਿਆ ਜਾਊਗਾ, ਕਿਉਂਕਿ ਡੈਮੋਕ੍ਰੇਟ ਵੀ ਕਈ ਰੈਡੀ ਨਹੀਂ ਹੋ ਰਹੇ, ਪਰ ਕਈ ਕੰਪਨੀਆਂ ਨੇ ਜਿਹੜੇ ਮਿਨੀਮਮ ਵੇਜ ਆਲਰੇਡੀ ਇਨਕਰੀਜ਼ ਕਰ ਦਿੱਤੇ ਆ। ਕਾਸਕੋ ਨੇ ਅੱਜ ਅਨਾਊਂਸ ਕੀਤਾ ਵੀ ਉਹ ਆਪਣੇ ਇੰਪਲਾਈਆਂ ਦੇ ਜਿਹੜੇ ਮਿਨੀਮਮ ਵੇਜ ਆ ਉਹ $16 ਰੱਖਣਗੇ। CEO ਕਰੈਗ ਜ਼ਿਲਨਿਕ ਜਿਹੜੇ ਆ ਉਹਨਾਂ ਨੇ ਅੱਜ ਇਹ ਅਨਾਊਂਸਮੈਂਟ ਕੀਤੀ ਆ। ਜੀ, ਇਹ ਪਹਿਲੋਂ ਵੀ ਇਹ ਜਿਹੜੀ ਕੰਪਨੀ ਹੈਗੀ ਆ ਕਾਸਕੋ ਵਾਲੇ, ਇਹ ਜਾਣੇ ਜਾਂਦੇ ਨੇ ਵੀ ਆਪਣੇ ਇੰਪਲੋਈਜ਼ ਦੇ ਲਈ ਕਾਫੀ ਜਿਹੜਾ ਕਰਦੇ ਨੇ, ਅਤੇ ਵੈਸੇ ਵੀ ਰੀਟੇਲ ਜਿਹੜੀਆਂ ਜੋਬਸ ਦੇ ਵਿੱਚ ਸਭ ਤੋਂ ਜਿਹੜੇ ਇਹਨਾਂ ਦੀ ਜ਼ਿਆਦਾ ਮਿਨੀਮਮ ਵੇਜ ਜਿਹੜੀ ਉਹ
ਹੈਗੀ ਸੀਗੀ। ਸੋ ਇਹਨਾਂ ਨੇ ਆਲਰੇਡੀ ਹੁਣ ਜਿਹੜੀ 15 ਦੀ ਤਾਂ ਮੰਗ ਹੋ ਰਹੀ ਹੈ, ਇਹਨਾਂ ਨੇ ਆਲਰੇਡੀ ਜਿਹੜੀ 16 ਆ ਉਹ ਕਰ ਦਿੱਤੀ ਹੈਗੀ ਆ। ਅਗਲੀ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਦਾ ਸਮਾਂ ਵੀ ਜਿਹੜਾ ਆਪਣਾ ਸਮਾਪਤੀ ਦੇ ਵੱਲ ਨੂੰ ਹੀ ਹੈਗਾ ਆ, ਅਤੇ ਆਪਾਂ ਸਟਾਕ ਮਾਰਕੀਟਸ ਦੇ ਬਾਰੇ ਵੀ ਜਿਹੜਾ ਉਹ ਦੱਸਦੇ ਜਾਈਏ। ਅਤੇ ਉਸ ਤੋਂ ਪਹਿਲਾਂ ਜ਼ਰੂਰ ਆਪਣੇ ਸਰੋਤਿਆਂ ਨੂੰ ਇਹ ਆਪਾਂ ਜਾਣਕਾਰੀ ਦਿੰਦੇ ਜਾਂਦੇ ਹੈਗੇ ਆ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਅਜੇ ਵੀ ਬਰਫ਼ ਵਗੈਰਾ ਜਿਹੜੀ ਉਹ ਪੈ ਰਹੀ ਹੈਗੀ ਆ। ਸੋ ਮੌਸਮ ਦੇ ਨੂੰ ਦੇਖਦੇ ਹੋਏ ਖਾਸ ਕਰਕੇ ਜਿਹੜੇ ਟਰੱਕਰਸ ਆ ਜਾਂ ਹੋਰ ਲੋਕ ਨੇ ਜਿੱਥੇ ਜਿੱਥੇ ਵੀ ਉਹ ਟਰੈਵਲ ਕਰਦੇ ਨੇ, ਉਸ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ। ਜਿੰਨੀਆਂ ਵੀ ਟਿਪਸ ਵੱਧ ਤੋਂ ਵੱਧ ਤੁਸੀਂ ਵਰਤ ਸਕਦੇ ਉਹਨਾਂ ਨੂੰ ਤੁਸੀਂ ਵਰਤੋ, ਤਾਂ ਜੋ ਆਪਣੇ ਆਪ ਨੂੰ ਅਤੇ ਬਾਕੀਆਂ ਦਾ ਜਿਹੜਾ ਉਹ ਤੁਸੀਂ ਉੱਥੇ ਬਚਾਅ ਰੱਖ ਸਕੋ। ਟੈਕਸਸ ਦੇ ਹੀ ਅੱਜ ਇੱਕ ਟਰੱਕ ਡਰਾਈਵਰ ਦੇ ਨਾਲ ਹਰਜੋਤ ਸਿੰਘ ਦੀ ਗੱਲਬਾਤ ਹੋ ਰਹੀ ਸੀ। ਉਹਨਾਂ ਦੇ ਜਿਹੜੇ ਰਾਈਟਸ ਦਾ ਜਿਹੜਾ ਉਹ ਮੁੱਦਾ ਸੀਗਾ, ਜੇ ਲੋਕ ਉਹ ਮਿਸ ਕਰ ਗਏ ਹੋਣ ਤਾਂ ਡੈਫੀਨੇਟਲੀ ਮੁੜ ਦੁਬਾਰਾ ਅੱਜ ਦਾ ਜਿਹੜਾ ਅਪਡੇਟ ਅਮਰੀਕਾ ਸਵੇਰ ਵਾਲਾ ਪ੍ਰੋਗਰਾਮ ਆ ਉਹ ਉਸ ਨੂੰ ਜ਼ਰੂਰ ਸੁਣਨ। ਉਸ ਦੇ ਵਿੱਚ ਇੱਕ ਰੈਂਡਮ ਡਰੱਗ ਟੈਸਟ ਦੇ ਦੌਰਾਨ ਉਹਨਾਂ ਨੂੰ ਪੱਗ ਲਾਉਣ ਦੇ ਲਈ ਜਿਹੜਾ ਉਹ ਆਖਿਆ ਗਿਆ ਸੀਗਾ, ਅਤੇ FMCSA ਦੇ ਕਿਸੇ ਚੀਜ਼ ਦੀ ਜਿਹੜੀ ਆ ਉਸ ਲੈਬ ਨੇ ਕਿਹਾ ਸੀਗਾ ਵੀ ਇਹਦੇ ਕਰਕੇ ਇਹਨਾਂ ਨੂੰ ਲਾਉਣੀ ਪੈਣੀ ਆ, ਪਰ FMCSA ਹੀ ਇਸ ਦੇ ਵਿੱਚ ਐਗਜ਼ੈਂਪਸ਼ਨ ਜਿਹੜੀ ਉਹ ਦਿੰਦੀ ਆ। ਬਾਅਦ ਦੇ ਵਿੱਚ ਉਹ ਲੈਬ ਵਾਲੇ ਜਿਹੜੇ ਉਹ ਮੰਨ ਗਏ ਸੀਗੇ। ਸੋ ਕਈ ਵਾਰੀ ਤਾਂ ਆਪਾਂ ਨੂੰ ਆਪਣੇ ਹੱਕਾਂ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ, ਸੋ ਜ਼ਰੂਰ ਆਪਣੇ ਹੱਕਾਂ ਦਾ ਜਿਹੜਾ ਉਹ ਜਾਣਕਾਰੀ ਰੱਖਿਆ ਕਰੋ। ਰੈਂਡਮ ਡਰੱਗ ਟੈਸਟ ਦੇ ਦੌਰਾਨ ਇੱਦਾਂ ਦੀ ਚੀਜ਼ ਤੁਹਾਨੂੰ ਪੱਗ ਲਾਉਣ ਦੀ ਜਿਹੜੀ ਉਹ ਨੌਬਤ ਆ ਉਹ ਨਹੀਂ ਆਉਣੀ ਚਾਹੀਦੀ ਹੈਗੀ। ਅਤੇ ਹਰਜੋਤ ਜੇ ਕਿਤੇ ਇੰਸੀਡੈਂਟ ਹੁੰਦੀ ਹੈ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਜਾਂ ਕੋਈ ਵੀ, ਕਿਉਂਕਿ ਫਿਰ ਆਪਾਂ ਜਿਹੜੀਆਂ ਆਰਗੇਨਾਈਜੇਸ਼ਨ ਚਾਹੇ ਉਹ ਸਿੱਖ ਕੋਲੀਸ਼ਨ ਆ ਜਾਂ ਜਕਾਰਾ ਵਾਲੇ ਆ ਉਹਨਾਂ ਦੇ ਨਾਲ ਗੱਲ ਕਰਕੇ ਉਹਨੂੰ ਜਿਹੜਾ ਸੈਟਲ ਕੀਤਾ ਜਾ ਸਕੇ। ਬਿਲਕੁਲ, ਇਸ ਦੇ ਵਿੱਚ ਸਿੱਖ ਕੋਲੀਸ਼ਨ ਵਾਲਿਆਂ ਨੇ ਪਰਮਜੀਤ ਸਿੰਘ ਹੋਣਾ ਦੀ ਮਦਦ ਕੀਤੀ ਸੀਗੀ। ਅਤੇ ਸਮਾਪਤੀ ਤੋਂ ਪਹਿਲਾਂ US ਦੇ ਜੋਬਲੈਸ ਕਲੇਮਸ ਆ ਉਸ ਦੇ ਆંકੜੇ ਦੱਸਦੇ ਜਾਈਏ। ਜਿਹੜੇ ਅਜੇ ਵੀ 7,30,000 ਲੋਕਾਂ ਨੇ ਇਸ ਹਫਤੇ ਜਿਹੜੇ ਆ ਜੋਬਲੈਸ ਫਸਟ ਟਾਈਮ ਕਲੇਮ ਜਿਹੜੇ ਉਹ ਕੀਤੇ ਹੈਗੇ ਆ। ਸੋ ਇਹਨਾਂ ਦੇ ਵਿੱਚੋਂ ਇਹੀ ਨਹੀਂ, 1,11,000 ਦੀਆਂ ਤਾਂ ਬੈਨੀਫਿਟਸ ਡਿਕਲਾਈਨ ਵੀ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਤੁਸੀਂ ਇਸ ਹਿਸਾਬ ਦੇ ਨਾਲ ਦੇਖ ਲਓ ਵੀ ਅਜੇ ਵੀ ਕਿੰਨੇ ਲੋਕ ਅਨਇੰਪਲੋਇਮਡ ਹੈਗੇ ਆ। ਆંકੜੇ ਜਿਹੜੇ ਉਹ ਦੱਸੇ ਜਾ ਰਹੇ ਆ ਵੀ ਤਕਰੀਬਨ ਜਿਹੜੇ 10 ਮਿਲੀਅਨ ਲੋਕ ਕੰਟੀਨਿਊਡ ਜਿਹੜੇ ਉਹ ਲਗਾਤਾਰ 19 ਮਿਲੀਅਨ ਜਿਹੜੇ ਆ ਅਨਇੰਪਲੋਇਮੈਂਟ ਏਡ ਕੰਟੀਨਿਊਸਲੀ ਜਿਹੜੇ ਆ ਇੱਕ ਹਫ਼ਤੇ ਜਾਂ ਉਸ ਤੋਂ ਵੱਧ ਉਹਨਾਂ ਨੂੰ ਲਗਾਤਾਰ ਮਿਲ ਰਹੀ ਹੈਗੀ ਆ। ਇਹ ਪਿਛਲੇ ਹਫ਼ਤੇ ਦੇ ਨਾਲੋਂ ਥੋੜ੍ਹੀ ਜਿਹੀ ਹੋਰ ਵਧੀ ਆ, 18.3 ਤੋਂ 19 ਮਿਲੀਅਨ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਹੈ। ਬਹੁਤੇ ਸੂਬਿਆਂ ਦੇ ਵਿੱਚ 26 ਹਫ਼ਤੇ ਤੱਕ ਜਿਹੜੀ ਰਾਹਤ ਆ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਕਰਕੇ ਜਿਹੜੀ ਉਹ ਮਿਲਦੀ ਹੈਗੀ ਆ, ਪਰ ਉਹ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੁਣ ਸਮਾਂ ਜਿਹੜਾ ਉਹ ਮੁੱਕ ਚੁੱਕਾ ਹੈਗਾ ਆ। ਸੋ ਸਥਿਤੀ ਕੋਈ ਬਹੁਤੀ ਜਿਹੜੀ ਉਹ ਚੰਗੀ ਨਹੀਂ ਹੈਗੀ। 6.3 ਅਨਇੰਪਲੋਇਮੈਂਟ ਰੇਟ ਜਿਹੜੀ ਆ ਜਨਵਰੀ ਦੇ ਵਿੱਚ ਦੱਸੀ ਜਾ ਰਹੀ ਆ। ਕੱਲ੍ਹ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਬੋਲ ਰਹੇ ਸੀ, ਕਹਿੰਦੇ ਵੀ ਜੇ ਸਹੀ ਅਨੁਮਾਨ ਲਾਇਆ ਜਾਵੇ ਵੀ ਇਹ ਜਿਹੜੀ ਜੋਬ ਸਰਚਰਸ ਆ ਉਸ ਦੇ ਵਿੱਚ 6.3 ਨਹੀਂ, ਇਨਫੈਕਟ 10% ਤੱਕ ਅਨਇੰਪਲੋਇਮੈਂਟ ਰੇਟ ਹੋ ਸਕਦਾ ਆ। ਜੀ, ਅੱਜ ਸਟਾਕ ਮਾਰਕੀਟ ਨੂੰ ਵੀ ਕਾਫੀ ਝਟਕਾ ਲੱਗਾ ਹੈਗਾ। ਵੱਡੀਆਂ ਕੰਪਨੀਆਂ ਦੇ ਜਿਹੜੇ ਸਟਾਕ ਆ ਉਹ ਕਾਫੀ ਡਿੱਗੇ ਹੈਗੇ ਆ, ਜਿਨ੍ਹਾਂ ਦੇ ਵਿੱਚ ਟੈਸਲਾ ਆ, ਇਨਵੀਡੀਆ ਆ, AMD ਆ। ਜੀ ਬਿਲਕੁਲ। ਸੋ ਅੱਜ ਜਿਹੜਾ ਝਟਕਿਆਂ ਭਰਪੂਰ ਦਿਨ ਰਿਹਾ। ਡਾਓ ਜੋਨਸ ਦੀ ਜੇ ਆਪਾਂ ਪਹਿਲਾਂ ਗੱਲ ਕਰ ਲਈਏ ਤਾਂ ਇਸ ਦੇ ਵਿੱਚ 560 ਪੁਆਇੰਟਾਂ ਦੀ ਗਿਰਾਵਟ ਜਿਹੜੀ ਉਹ ਆਈ ਆ। ਸੋ ਇਹ 31,402 ਦੇ ਉੱਤੇ ਬੰਦ ਹੋਇਆ, 0.25% ਡਿੱਗਾ ਆ। ਨੈਸਡੈਕ ਦੇ ਵਿੱਚ 3.5% ਦੀ ਜਿਹੜੀ ਉਹ ਗਿਰਾਵਟ ਹੋਈ ਆ, 400 ਤੇ 78 ਪੁਆਇੰਟ ਡਿੱਗਾ ਆ, 13,119 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ ਜਿਹੜੇ ਆ 96 ਪੁਆਇੰਟਾਂ ਦੀ ਗਿਰਾਵਟ ਹੋਈ ਆ, 3829 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,771 ਪ੍ਰਤੀ ਆਉਂਸ ਰਹੀ ਹੈ ਅਤੇ 10 ਈਅਰ ਯੀਲਡ 1.52% ਦੇ ਉੱਤੇ ਗਈ ਆ। ਜੀ, $1 ਦੀ ਕੀਮਤ ਇੰਡੀਆ ਦੇ $72.96 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ ਜਿਹੜੇ ਹੈਗੇ ਆ $1.26 ਦੇ ਬਰਾਬਰ ਰਹੀ ਹੈ। ਜੀ, ਅਤੇ ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਦੇ ਹਾਂ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।